ਅਗਲੀ ਖਬਰ ਵੱਲ ਚਲੀਏ। USCIS ਯਾਨੀ ਕਿ US ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸ ਦੇ ਡਾਇਰੈਕਟਰ ਯੋਸੇਫ ਐਡਲੋ ਉਹਨਾਂ ਨੇ ਵਾਰਨਿੰਗ ਜਾਰੀ ਕੀਤੀ ਆ ਵੀ ਜਿਹੜੇ ਇਮੀਗ੍ਰੈਂਟਸ ਆ ਤੇ ਐਪਲੀਕੈਂਟਸ ਹੈਗੇ ਆ ਉਹਨਾਂ ਨੂੰ ਇਮੀਗ੍ਰੇਸ਼ਨ ਲਾਜ਼ ਪੂਰੀ ਤਰ੍ਹਾਂ ਕੰਪਲਾਈ ਕਰਨੇ ਪਊਗੇ। ਕਿਸੇ ਤਰ੍ਹਾਂ ਨਾਨ ਨੈਗੋਸ਼ੀਏਬਲ ਨਹੀਂ ਹੈਗੇ ਜੋ ਪਰਮਾਨੈਂਟ ਰੈਜ਼ੀਡੈਂਸੀ ਜਾਂ ਸਿਟੀਜ਼ਨਸ਼ਿਪ ਭਾਲ ਰਹੇ ਹੈਗੇ ਅਮਰੀਕਾ ਦੇ ਵਿੱਚ। ਉਹਨਾਂ ਨੇ ਇਹ ਕਿਹਾ ਵੀ ਅਸੀਂ 올ਡਰ ਕੇਸ ਜਿਹੜੇ ਪੁਰਾਣੇ ਕੇਸ ਆ ਜਿਨ੍ਹਾਂ ਦੇ ਵਿੱਚ ਫਰਾਡ ਹੋਇਆ ਹੈਗਾ ਆ ਉਹ ਵੀ ਓਪਨ ਕਰਨ ਜਾ ਰਹੇ ਆ ਤੇ ਗ੍ਰੀਨ ਕਾਰਡਸ ਵੀ ਰੀਵੋਕ ਕੀਤੇ ਜਾਊਗੇ। ਵਨ ਅਮਰੀਕਾ ਨਿਊਜ਼ ਦੇ ਉੱਤੇ ਜੋ ਐਡਲੋ ਆ ਉਹਨਾਂ ਨੇ ਇਹ ਕਿਹਾ ਵੀ ਸਾਡਾ ਮੈਸੇਜ ਬਹੁਤ ਕਲੀਅਰ ਆ। ਜੇ ਤੁਸੀਂ ਅਮਰੀਕਾ ਦੇ ਵਿੱਚ ਲਾਫੁਲ ਰੈਜ਼ੀਡੈਂਟ ਜਾਂ ਅਮਰੀਕਨ ਸਿਟੀਜ਼ਨ ਬਣਨਾ ਚਾਹੁੰਦੇ ਆ ਤੇ ਤੁਹਾਨੂੰ ਲਾਅ ਫੋਲੋ ਕਰਨੇ ਪਊਗੇ। ਉਹਨਾਂ ਨੇ ਇਹ ਵੀ ਕਿਹਾ ਆ ਵੀ ਅਸੀਂ ਇਹ ਨਹੀਂ ਚਾਹੁੰਦੇ ਹੈਗੇ ਵੀ ਤੁਸੀਂ ਅਮਰੀਕਨ ਟੈਕਸ ਪੇਅਰ ਦੇ ਉੱਤੇ ਆ ਕੇ ਭਾਰ ਬਣੋ। ਸੋ ਉਹਨਾਂ ਨੇ ਕਿਹਾ ਵੀ ਜੋ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਅਪਰੂਵਲ ਵੀ ਹੋਏ ਆ ਜੇ ਉਹਦੇ ਵਿੱਚ ਮਾੜਾ ਮੋਟਾ ਵੀ ਫਰਾਡ ਲੱਭਿਆ ਗਿਆ ਤੇ ਉਹਨਾਂ ਦੇ ਜਿਹੜੇ ਗ੍ਰੀਨ ਕਾਰਡ ਆ ਉਹ ਰੀਵੋਕ ਕੀਤੇ ਜਾਣਗੇ। ਪਿਛਲੇ ਦਿਨਾਂ 'ਚ ਇੱਕ ਖਬਰ ਵੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ 80 ਲੋਕਾਂ ਦੀ ਇੱਕ ਕਮੇਟੀ ਬਣਾਈ ਗਈ ਹੈਗੀ ਆ ਜਿਹੜੀ ਦੇਖ ਰਹੀ ਹੈਗੀ ਆ ਕਿੱਦਾਂ ਲੋਕਾਂ ਨੂੰ ਡੀਨੈਚੁਰਲਾਈਜ਼ ਕਰਨਾ। ਜਿਹੜੇ ਨੈਚੁਰਲਾਈਜ਼ ਸਿਟੀਜ਼ਨ ਆ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਆ ਪਾਸਟ ਦੇ ਵਿੱਚ ਨਹੀਂ ਪਤਾ ਚੱਲਿਆ ਫਰਾਡ ਕੀਤਾ ਆ ਤੇ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਡੀਨੈਚੁਰਲਾਈਜ਼ ਕਰਕੇ ਡਿਪੋਰਟ ਕਰਨਾ ਹੈਗਾ ਆ। ਉਹ ਕਹਿੰਦੇ ਆ ਵੀ देयर इज नो ਰੀਜ਼ਨ ਟੂ ਐਡਮਿਟ ਏਲੀਅਨਸ ਟੂ ਦਾ US ਹੂ ਵੁੱਡ ਅਨਫੇਅਰਲੀ ਬਰਡਨ ਅਮਰੀਕਨ ਟੈਕਸ ਪੇਅਰਸ। ਸੋ ਉਹ ਕਹਿੰਦੇ ਵੀ ਅਸੀਂ ਫੁੱਲ ਸਕੇਲ ਵਾਰ ਜਿਹੜੀ ਆ ਉਹ ਇਮੀਗ੍ਰੇਸ਼ਨ ਫਰਾਡ ਦੇ ਉੱਤੇ ਸ਼ੁਰੂ ਕਰ ਦਿੱਤੀ ਹੈਗੀ ਆ। ਕਹਿੰਦੇ ਵੀ ਇੱਕ ਮਾੜੀ ਮੋਟੀ ਵੀ ਜਿਹੜੀ ਟਿਪ ਆ ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਫਰਾਡ ਹੋਇਆ ਉਸ ਨੂੰ ਪੂਰੀ ਤਰ੍ਹਾਂ ਅਸੀਂ ਜਿਹੜਾ ਆ ਵਾਚ ਕਰਾਂਗੇ ਉਸ ਨੂੰ ਦੇਖਾਂਗੇ। ਸੋ ਸਾਡਾ ਕਹਿੰਦੇ ਵੀ ਪ੍ਰਾਇਮਰੀ ਮਿਸ਼ਨ ਇਹ ਆ ਵੀ ਅਮਰੀਕਾ ਨੂੰ ਸੇਫ ਰੱਖਣਾ। ਹਾਲਾਂਕਿ ਕਹਿੰਦੇ ਬਹੁਤ ਸਾਰੇ ਸਾਡੇ ਲਈ ਚੈਲੰਜ ਹੈਗੇ ਆ ਜਿਹਦੇ ਵਿੱਚ ਰੈਡੀਕਲ ਐਕਟਿਵਿਸਟ ਜੱਜਸ ਉਹ ਉਹਨਾਂ ਨਾਲ ਸਾਨੂੰ ਫਾਈਟ ਕਰਨਾ ਪੈ ਰਿਹਾ ਹੈਗਾ। ਪਰ ਕੀਪਿੰਗ ਅਮਰੀਕਾ ਸੇਫ ਇਜ਼ ਆਵਰ ਚਾਰਜ ਐਂਡ ਵੀ ਵਿਲ ਡੂ ਇਟ ਅਪਲੋਜੀਟਿਕਲੀ। ਸੋ ਆਪਾਂ ਕਿਸੇ ਵੀ ਜਿਹੜਾ ਡਰ ਤੋਂ ਜਾਂ ਉਹ ਇਸ ਨੂੰ ਲਾਗੂ ਕਰਾਂਗੇ ਜੀ। ਅਗਲੀ ਖਬਰ ਵੱਲ ਚਲੀਏ। USCIS ਯਾਨੀ ਕਿ US ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸ ਦੇ ਡਾਇਰੈਕਟਰ ਯੋਸੇਫ ਐਡਲੋ ਉਹਨਾਂ ਨੇ ਵਾਰਨਿੰਗ ਜਾਰੀ ਕੀਤੀ ਆ ਵੀ ਜਿਹੜੇ ਇਮੀਗ੍ਰੈਂਟਸ ਆ ਤੇ ਐਪਲੀਕੈਂਟਸ ਹੈਗੇ ਆ ਉਹਨਾਂ ਨੂੰ ਇਮੀਗ੍ਰੇਸ਼ਨ ਲਾਜ਼ ਪੂਰੀ ਤਰ੍ਹਾਂ ਕੰਪਲਾਈ ਕਰਨੇ ਪਊਗੇ। ਕਿਸੇ ਤਰ੍ਹਾਂ ਨਾਨ ਨੈਗੋਸ਼ੀਏਬਲ ਨਹੀਂ ਹੈਗੇ ਜੋ ਪਰਮਾਨੈਂਟ ਰੈਜ਼ੀਡੈਂਸੀ ਜਾਂ ਸਿਟੀਜ਼ਨਸ਼ਿਪ ਭਾਲ ਰਹੇ ਹੈਗੇ ਅਮਰੀਕਾ ਦੇ ਵਿੱਚ। ਉਹਨਾਂ ਨੇ ਇਹ ਕਿਹਾ ਵੀ ਅਸੀਂ 올ਡਰ ਕੇਸ ਜਿਹੜੇ ਪੁਰਾਣੇ ਕੇਸ ਆ ਜਿਨ੍ਹਾਂ ਦੇ ਵਿੱਚ ਫਰਾਡ ਹੋਇਆ ਹੈਗਾ ਆ ਉਹ ਵੀ ਓਪਨ ਕਰਨ ਜਾ ਰਹੇ ਆ ਤੇ ਗ੍ਰੀਨ ਕਾਰਡਸ ਵੀ ਰੀਵੋਕ ਕੀਤੇ ਜਾਊਗੇ। ਵਨ ਅਮਰੀਕਾ ਨਿਊਜ਼ ਦੇ ਉੱਤੇ ਜੋ ਐਡਲੋ ਆ ਉਹਨਾਂ ਨੇ ਇਹ ਕਿਹਾ ਵੀ ਸਾਡਾ ਮੈਸੇਜ ਬਹੁਤ ਕਲੀਅਰ ਆ। ਜੇ ਤੁਸੀਂ ਅਮਰੀਕਾ ਦੇ ਵਿੱਚ ਲਾਫੁਲ ਰੈਜ਼ੀਡੈਂਟ ਜਾਂ ਅਮਰੀਕਨ ਸਿਟੀਜ਼ਨ ਬਣਨਾ ਚਾਹੁੰਦੇ ਆ ਤੇ ਤੁਹਾਨੂੰ ਲਾਅ ਫੋਲੋ ਕਰਨੇ ਪਊਗੇ। ਉਹਨਾਂ ਨੇ ਇਹ ਵੀ ਕਿਹਾ ਆ ਵੀ ਅਸੀਂ ਇਹ ਨਹੀਂ ਚਾਹੁੰਦੇ ਹੈਗੇ ਵੀ ਤੁਸੀਂ ਅਮਰੀਕਨ ਟੈਕਸ ਪੇਅਰ ਦੇ ਉੱਤੇ ਆ ਕੇ ਭਾਰ ਬਣੋ। ਸੋ ਉਹਨਾਂ ਨੇ ਕਿਹਾ ਵੀ ਜੋ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਅਪਰੂਵਲ ਵੀ ਹੋਏ ਆ ਜੇ ਉਹਦੇ ਵਿੱਚ ਮਾੜਾ ਮੋਟਾ ਵੀ ਫਰਾਡ ਲੱਭਿਆ ਗਿਆ ਤੇ ਉਹਨਾਂ ਦੇ ਜਿਹੜੇ ਗ੍ਰੀਨ ਕਾਰਡ ਆ ਉਹ ਰੀਵੋਕ ਕੀਤੇ ਜਾਣਗੇ। ਪਿਛਲੇ ਦਿਨਾਂ 'ਚ ਇੱਕ ਖਬਰ ਵੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ 80 ਲੋਕਾਂ ਦੀ ਇੱਕ ਕਮੇਟੀ ਬਣਾਈ ਗਈ ਹੈਗੀ ਆ ਜਿਹੜੀ ਦੇਖ ਰਹੀ ਹੈਗੀ ਆ ਕਿੱਦਾਂ ਲੋਕਾਂ ਨੂੰ ਡੀਨੈਚੁਰਲਾਈਜ਼ ਕਰਨਾ। ਜਿਹੜੇ ਨੈਚੁਰਲਾਈਜ਼ ਸਿਟੀਜ਼ਨ ਆ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਆ ਪਾਸਟ ਦੇ ਵਿੱਚ ਨਹੀਂ ਪਤਾ ਚੱਲਿਆ ਫਰਾਡ ਕੀਤਾ ਤੇ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਡੀਨੈਚੁਰਲਾਈਜ਼ ਕਰਕੇ ਡਿਪੋਰਟ ਕਰਨਾ ਹੈਗਾ ਆ। ਉਹ ਕਹਿੰਦੇ ਆ ਵੀ देयर इज नो ਰੀਜ਼ਨ ਟੂ ਐਡਮਿਟ ਏਲੀਅਨਸ ਟੂ ਦਾ US ਹੂ ਵੁੱਡ ਅਨਫੇਅਰਲੀ ਬਰਡਨ ਅਮਰੀਕਨ ਟੈਕਸ ਪੇਅਰਸ। ਸੋ ਉਹ ਕਹਿੰਦੇ ਵੀ ਅਸੀਂ ਫੁੱਲ ਸਕੇਲ ਵਾਰ ਜਿਹੜੀ ਆ ਉਹ ਇਮੀਗ੍ਰੇਸ਼ਨ ਫਰਾਡ ਦੇ ਉੱਤੇ ਸ਼ੁਰੂ ਕਰ ਦਿੱਤੀ ਹੈਗੀ ਆ। ਕਹਿੰਦੇ ਵੀ ਇੱਕ ਮਾੜੀ ਮੋਟੀ ਵੀ ਜਿਹੜੀ ਟਿਪ ਆ ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਫਰਾਡ ਹੋਇਆ ਉਸ ਨੂੰ ਪੂਰੀ ਤਰ੍ਹਾਂ ਅਸੀਂ ਜਿਹੜਾ ਆ ਵਾਚ ਕਰਾਂਗੇ ਉਸ ਨੂੰ ਦੇਖਾਂਗੇ। ਸੋ ਸਾਡਾ ਕਹਿੰਦੇ ਵੀ ਪ੍ਰਾਇਮਰੀ ਮਿਸ਼ਨ ਇਹ ਆ ਵੀ ਅਮਰੀਕਾ ਨੂੰ ਸੇਫ ਰੱਖਣਾ। ਹਾਲਾਂਕਿ ਕਹਿੰਦੇ ਬਹੁਤ ਸਾਰੇ ਸਾਡੇ ਲਈ ਚੈਲੰਜ ਹੈਗੇ ਆ ਜਿਹਦੇ ਵਿੱਚ ਰੈਡੀਕਲ ਐਕਟਿਵਿਸਟ ਜੱਜਸ ਉਹ ਉਹਨਾਂ ਨਾਲ ਸਾਨੂੰ ਫਾਈਟ ਕਰਨਾ ਪੈ ਰਿਹਾ ਹੈਗਾ। ਪਰ ਕੀਪਿੰਗ ਅਮਰੀਕਾ ਸੇਫ ਇਜ਼ ਆਵਰ ਚਾਰਜ ਐਂਡ ਵੀ ਵਿਲ ਡੂ ਇਟ ਅਪਲੋਜੀਟਿਕਲੀ।
ਸੋ ਆਪਾਂ ਕਿਸੇ ਵੀ ਜਿਹੜਾ ਡਰ ਤੋਂ ਜਾਂ ਉਹ ਇਸ ਨੂੰ ਲਾਗੂ ਕਰਾਂਗੇ। ਜੀ।